ਪਰ ਅੱਜ-ਕੱਲ੍ਹ ਮੈਜੋਰਿਟੀ ਲੋਕਾਂ ਤੱਕ ਇਨਫੋਰਮੇਸ਼ਨ ਤਾਂ ਘਰ 'ਚ ਰੱਖੇ ਟੀਵੀਆਂ ਰਾਹੀਂ ਨਹੀਂ ਪਹੁੰਚਦੀ। ਉਹੀ ਤੁਹਾਡਾ ਫੇਸਬੁੱਕ ਹੈ, ਸੋਸ਼ਲ ਮੀਡੀਆ ਜਾਂ YouTube ਹੈ, ਕਿ ਉਹਨਾਂ ਦੇ ਉੱਤੇ ਪਾਬੰਦੀ ਆਇਦ ਕੀਤੀ ਹੈ ਕਿ SGPC ਸ਼ੈਲਵਸ ਪਲਾਨ ਟੂ ਡਿਮੋਲਿਸ਼ ਓਲਡੈਸਟ ਇਨ ਗੁਰੂ ਰਾਮਦਾਸ ਨਿਵਾਸ, ਕਿ ਵੀ ਇਹ ਉਹਨਾਂ ਨੇ ਸਮਝੌਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਦੂਸਰਿਆਂ ਨੇ, ਕਿਉਂਕਿ ਉੱਥੇ ਪੂਰੀ ਵਾਇਲੈਂਸ ਦੇ ਵੀ ਚਾਂਸ ਹੋ ਰਹੇ ਸੀ ਔਰ ਜਿਹੜੀ ਸਿੱਖ ਕੌਮ ਦੀ ਆਵਾਜ਼ ਸੀ ਉਹ ਅਲਟੀਮੇਟਲੀ ਉਹਦਾ ਇਫੈਕਟ ਹੋਇਆ। ਡਾਇਸਪੋਰਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਵੀ ਇਹ ਅਸੀਂ ਹੁਣ ਗੁਰੂ ਰਾਮਦਾਸ ਸਰਾਂ ਨਹੀਂ ਢਾਵਾਂਗੇ। ਆਪਣੇ ਬੱਚੇ ਬੱਚੀਆਂ, ਗਰੀਬ ਸਿੱਖਾਂ ਦੇ ਬੱਚੇ ਬੱਚੀਆਂ ਤਾਂ ਨਜ਼ਰ ਨਹੀਂ ਆਉਂਦੇ, ਹੈਰੀਟੇਜ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਤਬਾਹੀ ਕਿਸ ਹੱਦ ਤੱਕ ਜਾ ਕੇ ਕਰ ਰਹੇ ਨੇ, ਕਿਵੇਂ ਇਤਿਹਾਸ ਜਿਹੜਾ ਉਹ ਮਿਟਾ ਰਹੇ ਨੇ, ਵਿਰਸਾ ਮਿਟਾ ਰਹੇ ਨੇ। ਇੰਡੀਅਨ ਟੀਮ ਜਿੱਤ ਗਈ 1 ਕਰੋੜ ਸ਼੍ਰੋਮਣੀ ਕਮੇਟੀ ਦਾ। ਉਹ ਭਾਈ ਗੌਰਮੈਂਟਾਂ ਦਿੰਦੀਆਂ ਹੁੰਦੀਆਂ ਨੇ, ਤੁਹਾਡਾ ਕੰਮ ਤੇ ਨਹੀਂ ਹੈ। ਤੁਸੀਂ ਘੱਟੋ ਘੱਟ ਸਕੂਲ ਕਾਲਜਿਸ ਲੈਵਲ ਦੇ ਉੱਤੇ ਸਪੋਰਟਸ ਅਕੈਡਮੀ ਡਿਵੈਲਪ ਕਰੋ। ਕਿਵੇਂ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਇੱਕ ਕਥਾਵਾਚਕ ਨੇ ਕਿਹਾ ਕਿ ਜੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਸੋਨਾ ਹਜ਼ੂਰ ਸਾਹਿਬ 'ਚ ਪਿਛਲੀਆਂ 3 ਸਦੀਆਂ ਦਾ ਆਇਆ ਹੋਇਆ ਸਾਰਾ ਦੇ ਕੇ ਇੱਥੇ ਹਸਪਤਾਲ ਬਣਾ ਦਿਓ, ਲੋਕਾਂ ਨੂੰ ਦੇ ਦਿਓ। RSS ਦਾ ਟੁਚਾ ਮਨਜਿੰਦਰ ਸਿਰਸਾ ਦਿੱਲੀ ਵਾਲਾ, ਉਹਨੇ ਕਿਹਾ ਜੀ ਅਸੀਂ ਵੀ ਬਹੁਤ ਵਧੀਆ, ਅਸੀਂ ਵੀ ਇਵੇਂ ਹੀ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਦੀ ਆਜ਼ਾਦੀ ਦਾ ਅੱਗੂ ਗਲਾ ਘੁੱਟਦਿਆਂ ਭਾਰਤ ਸਰਕਾਰ ਨੇ 2 ਸਿੱਖ ਮੀਡੀਆ ਚੈਨਲਾਂ ਵਾਇਸ ਆਫ ਖਾਲਸਾ TV ਅਤੇ ਸੁਰਖਾਬ TV ਤੇ ਵੀ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਹੈ। ਸੋ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦਾ ਰੋਲ ਭਾਰਤ ਸਰਕਾਰ ਦੇ ਹੱਥ ਠੋਕੇ ਵਾਲਾ ਹੀ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ? ਦੇਖੋ, ਹਾਲਾਂ ਵਕਤ ਉਨਾ ਨਹੀਂ ਰਿਹਾ, ਇਹਨੂੰ ਮੈਂ ਡੀਟੇਲ ਨਾਲ ਡਿਸਕਸ ਕਰਨਾ ਚਾਹੁੰਦਾ ਸੀ ਜੀ। ਇੱਕ ਪਾਸੇ ਜਿਵੇਂ ਅਸੀਂ ਜੂਨ 2020 ਤੋਂ ਦੇਖਦੇ ਹਾਂ ਕਿ ਕਿਵੇਂ TV 84, ਸਿੱਖ ਸਿਆਸਤ ਔਰ ਹੋਰ ਸੰਬੰਧਿਤ ਜਿਹੜੇ ਚੈਨਲ ਸੀ ਉਹ ਬਲੌਕ ਕੀਤੇ ਗਏ, ਕਿਉਂਕਿ ਜੂਨ ਦੇ ਪਹਿਲੇ ਹਫਤੇ ਹੀ ਜਦੋਂ ਕਿ ਪੂਰੀ ਕਵਰੇਜ ਚੱਲ ਰਹੀ ਸੀ। ਔਰ ਇਹ ਹੌਲੀ ਹੌਲੀ ਫਿਰ ਪੈਗਾਸਸ ਦੀ ਲਾਈਨ ਸਾਹਮਣੇ ਆਈ ਵੀ ਕਿਵੇਂ ਉਹਨਾਂ ਨੇ 2 ਮੇਜਰ ਜਰਨਲਿਸਟ ਦਾ, ਪਹਿਲਾਂ ਸਿੱਖ ਹਵਾਲੇ ਨਾਲ ਜਸਪਾਲ ਸਿੰਘ ਹੇਰਾ ਔਰ ਭੁਪਿੰਦਰ ਸਿੰਘ ਸੱਜਣ, ਉਹਨਾਂ ਦੇ ਉੱਤੇ ਵੀ ਪੂਰੀ ਉਹਨਾਂ ਦੇ ਫੋਨਾਂ 'ਚ ਵੀ ਵੜੇ ਹੋਏ ਸੀ। ਹੁਣ ਫਿਰ ਇਹ ਵੀ ਡਿਟੇਲ ਸਾਹਮਣੇ ਆਈ ਕਿ ਕਿਵੇਂ ਜਸਪਾਲ ਸਿੰਘ ਮੰਝਪੁਰ ਜਿਹੜੇ ਪ੍ਰੋਮੀਨੈਂਟ ਐਡਵੋਕੇਟ ਨੇ ਹਿਊਮਨ ਰਾਈਟਸ ਦੇ ਔਰ ਸਿੱਖ ਕੇਸਿਸ ਲੜਦੇ ਨੇ, ਔਰ ਇੱਕ ਮਿਸਟਰ ਰੰਧਾਵਾ ਖਾਲੜਾ ਮਿਸ਼ਨ ਕਮੇਟੀ ਦਾ, ਉਹਨਾਂ 'ਚ ਵੀ ਪੈਗਾਸਸ ਵਾਲਿਆਂ ਨੇ ਜਿਹੜਾ ਉਹ ਬਾੜਿਆ ਹੋਇਆ ਸੀ ਆਪਣਾ ਸਪਾਈਵੇਅਰ। ਲੇਕਿਨ ਇਸ ਸਭ ਦੇ ਚੱਲਦਿਆਂ ਵੀ ਕਿਉਂਕਿ ਕੁਛ ਨਾ ਕੁਛ ਨਿਊਟਰਲ ਗਰਾਊਂਡ ਦੇ ਉੱਤੇ ਮੀਡੀਆ ਦਾ ਕੰਮ ਹੁੰਦਾ, ਉਹਨੇ ਤਾਂ ਕਵਰੇਜ ਦੇਣੀ ਹੈ। ਔਰ ਇਸ ਮਾਮਲੇ ਦੇ ਵਿੱਚ ਵਾਇਸ ਆਫ ਖਾਲਸਾ TV, ਵਾਇਸ ਆਫ ਖਾਲਸਾ ਰੇਡੀਓ ਨੇ ਵੀ ਆਪਣਾ ਬੜਾ ਯੂਨੀਕ ਰੋਲ ਅਦਾ ਕੀਤਾ ਹੈ। ਵੀਰ ਜਸਬੀਰ ਸਿੰਘ, ਸੁਖਵਿੰਦਰ ਸਿੰਘ, ਜਿਨ੍ਹਾਂ ਦੀ ਸ਼ੁਰੂਆਤ ਇਸ ਸਫ਼ਰ ਨਾਲ ਹੁੰਦੀ ਹੈ, ਔਰ ਫਿਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਕਿਵੇਂ ਵਾਇਸ ਆਫ ਖਾਲਸਾ TV ਨੂੰ ਪੰਜਾਬ ਦੇ ਵਿੱਚ ਆਪਣੀਆਂ ਟੀਮਾਂ ਬਣਾ ਕੇ ਔਰ ਕਵਰੇਜ ਖਾਸ ਤੌਰ 'ਤੇ ਦਲਿਤ ਫੈਕਟਰ, ਆਦੀਵਾਸੀ ਫੈਕਟਰ ਔਰ ਜਿੱਥੇ ਜਿੱਥੇ ਜੋ ਵਾਪਰਨਾ ਫਰੋਮ ਦਾ ਗਰਾਊਂਡ ਰਿਪੋਰਟਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕੀਤੀ। ਇਸੇ ਤਰ੍ਹਾਂ ਸੁਰਖਾਬ TV, ਮੈਨੂੰ ਨਹੀਂ ਪਤਾ ਉਹਨੂੰ ਬਾਹਰੋਂ ਕੌਣ ਚਲਾਉਂਦਾ ਹੈ, ਪਰ ਮੈਂ ਜਿੰਨੇ ਵੀ ਉਹਦੇ 'ਤੇ ਕਦੇ ਇੰਟਰਵਿਊ ਦੇਖੇ ਮੈਂ ਹਮੇਸ਼ਾ ਹੀ ਇੰਪ੍ਰੈਸ ਹੋਇਆ ਕਿ ਉਹਨਾਂ ਦੀ ਜਰਨਲਿਸਟ ਜਸਪ੍ਰੀਤ ਕੌਰ ਬੀਬੀ ਔਰ ਉਹਨਾਂ ਦਾ ਜਿਹੜਾ ਅੰਦਾਜ਼ ਔਰ ਮੌਕੇ 'ਤੇ ਖਬਰ ਉਹੀ ਹੁੰਦੀ ਹੈ ਜਿਹੜੀ ਮੌਕੇ ਦੀ ਖਬਰ ਹੁੰਦੀ ਹੈ, ਔਰ ਉਹਨਾਂ ਦਾ ਵੱਡਾ ਰੋਲ ਰਿਹਾ। ਔਰ ਅੱਜ ਹੀ ਇਹ ਸਾਨੂੰ ਪਤਾ ਲੱਗਾ ਕਿ ਵੀ ਈਵਨ ਉਹਨਾਂ ਦੇ ਜਿਹੜੇ ਪੇਜਿਸ ਨੇ ਖਾਸ ਤੌਰ 'ਤੇ ਫੇਸਬੁੱਕ 'ਤੇ ਔਰ ਅਦਰ ਵੇ, ਉਹਨੂੰ ਬੈਨ ਨਹੀਂ ਅਸੀਂ ਕਹਿੰਦੇ ਕਿਉਂਕਿ ਬਹੁਤ ਵਾਰ ਅੱਜ ਕੱਲ੍ਹ ਮੈਜੋਰਿਟੀ ਲੋਕਾਂ ਤੱਕ ਇਨਫੋਰਮੇਸ਼ਨ ਤਾਂ ਘਰ 'ਚ ਰੱਖੇ ਟੀਵੀਆਂ ਰਾਹੀਂ ਨਹੀਂ ਪਹੁੰਚਦੀ। ਉਹੀ ਤੁਹਾਡਾ ਫੇਸਬੁੱਕ ਹੈ, ਸੋਸ਼ਲ ਮੀਡੀਆ ਜਾਂ YouTube ਹੈ, ਕਿ ਉਹਨਾਂ ਦੇ ਉੱਤੇ ਪਾਬੰਦੀ ਆਇਦ ਕੀਤੀ ਹੈ। ਔਰ ਇਸ ਦੀ ਅੱਜ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਕਾਲ ਵੀ ਆਈ ਔਰ ਉਹਨਾਂ ਨੇ ਦੱਸਿਆ ਕਿ ਵੀ ਸਾਰੇ ਦਾ ਜਿਹੜਾ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਪੋਸਟ ਜਿਹੜੀ ਕਿ ਉਹਨਾਂ ਨੇ ਫੇਸਬੁੱਕ 'ਤੇ ਪਾਈ ਔਰ ਉਹ ਜ਼ਾਹਰ ਹੈ ਬੀਬੀ ਜਗੀਰ ਕੌਰ ਨੂੰ ਐਡਰੈਸ ਕੀਤੀ ਹੋਈ ਸੀ। ਔਰ ਉਹਦੇ 'ਚ ਕਿਉਂਕਿ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੈ ਵੀ ਕਿਵੇਂ ਇਤਿਹਾਸਕ ਬੁੰਗਾ ਗਿਆਨੀਆਂ ਹੋਏ, ਜਿਹੜਾ ਜ਼ਮੀਨਦੋਜ਼ ਨਿਕਲਿਆ, ਉਹਨੂੰ ਸ਼੍ਰੋਮਣੀ ਕਮੇਟੀ ਬੁਲਡੋਜ਼ ਅੱਗੋਂ ਕਰਨਾ ਚਾਹੁੰਦੀ ਸੀ, ਆ ਕੇ ਐਕਟਿਵਿਸਟ ਨੇ ਰੋਕਿਆ। ਫਿਰ ਇਹਨਾਂ ਦੀ ਐਗਜ਼ੈਕਟਿਵ ਨੇ ਪਾਸ ਕਰਕੇ ਕਿ ਜੀ ਗੁਰੂ ਰਾਮਦਾਸ ਸਰਾਂ 83 ਸਾਲ ਪੁਰਾਣੀ ਜੂਨ 84 ਦੇ ਘੱਲੂਘਾਰੇ ਦੀਆਂ
ਜਿਹੜੀਆਂ ਯਾਦਾਂ ਵੀ ਜਿਹਦੇ ਨਾਲ ਜੋ ਇਹਨੂੰ ਢਾਹ ਕੇ ਇੱਥੇ ਅਸੀਂ ਫਲਾਣਾ ਬਣਾਉਣਾ ਔਰ ਪੂਰਾ ਇੱਕ ਮੋਰਚੇ ਦੀ ਆਰੰਭਤਾ ਹੋਈ ਜਿਹਦੇ 'ਚ ਸਦਭਾਵਨਾ ਦਲ ਭਾਈ ਵਡਾਲਾ ਜਿਹੜੇ ਹਜ਼ੂਰੀ ਕੀਰਤਨੀਏ ਰਹੇ ਔਰ ਬਾਕੀ ਵੀ ਐਕਟਿਵਿਸਟ ਸੋਸ਼ਲ ਮੀਡੀਆ ਨੇ ਅਮਰੀਕਾ 'ਚੋਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਨੇ ਦੂਸਰੇ ਬਹੁਤ ਸਾਰੇ ਨੇ ਉਹਦੇ 'ਚ ਉਹਨਾਂ ਨੇ ਇੱਕ ਰੋਲ ਅਦਾ ਕੀਤਾ। ਹਾਲਾਂਕਿ ਪੋਜ਼ਿਟਿਵ ਖਬਰ ਤਾਂ ਇਹਦੀ ਇਹ ਹੈ ਕਿ SGPC ਸ਼ੈਲਵਸ ਪਲਾਨ ਟੂ ਡਿਮੋਲਿਸ਼ ਓਲਡੈਸਟ ਇਨ ਗੁਰੂ ਰਾਮਦਾਸ ਨਿਵਾਸ ਕਿ ਵੀ ਇਹ ਉਹਨਾਂ ਨੇ ਸਮਝੌਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਦੂਸਰਿਆਂ ਨੇ ਕਿਉਂਕਿ ਉੱਥੇ ਪੂਰੀ ਵਾਇਲੈਂਸ ਦੇ ਵੀ ਚਾਂਸ ਹੋ ਰਹੇ ਸੀ ਔਰ ਜਿਹੜੀ ਸਿੱਖ ਕੌਮ ਦੀ ਆਵਾਜ਼ ਸੀ ਉਹ ਅਲਟੀਮੇਟਲੀ ਉਹਦਾ ਇਫੈਕਟ ਹੋਇਆ। ਡਾਇਸਪੋਰਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਵੀ ਇਹ ਅਸੀਂ ਹੁਣ ਗੁਰੂ ਰਾਮਦਾਸ ਸਰਾਂ ਨਹੀਂ ਢਾਵਾਂਗੇ ਔਰ ਦੂਸਰਿਆਂ ਨੂੰ ਵੀ ਸੋ ਇਹ ਇੱਕ ਵਿਕਟਰੀ ਵੀ ਔਰ ਮੈਂ ਸਮਝਦਾ ਵੀ ਇਹ ਇੱਕ ਅਵੇਅਰਨੈਸ ਹੈ ਕਿ ਜਿਹੜਾ ਸੋਸ਼ਲ ਮੀਡੀਆ ਨੇ ਇੱਕ ਐਕਟਿਵਿਜ਼ਮ ਪੈਦਾ ਕੀਤਾ ਹੈ ਇਹਨਾਂ ਅਕਲ ਦੇ ਅੰਨਿਆਂ ਨੂੰ। ਇਹ ਇਕੱਲੇ ਅਕਲ ਦੇ ਅੰਨੇ ਨਹੀਂ ਨੇ, ਇਹ ਵਿਕੇ ਹੋਏ ਨੇ ਔਰ ਉਸ ਕਿਸਮ ਦਾ ਹੀ ਰੋਲ ਜੋ ਸਰਕਾਰਾਂ ਕਰ ਰਹੀਆਂ ਵੀ ਇਹਨਾਂ ਨੂੰ ਆਪਣੇ ਬੱਚੇ ਬੱਚੀਆਂ ਗਰੀਬ ਸਿੱਖਾਂ ਦੇ ਬੱਚੇ ਬੱਚੀਆਂ ਤਾਂ ਨਜ਼ਰ ਨਹੀਂ ਆਉਂਦੇ, ਹੈਰੀਟੇਜ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਤਬਾਹੀ ਕਿਸ ਹੱਦ ਤੱਕ ਜਾ ਕੇ ਕਰ ਰਹੇ ਨੇ, ਕਿਵੇਂ ਇਤਿਹਾਸ ਜਿਹੜਾ ਉਹ ਮਿਟਾ ਰਹੇ ਨੇ, ਵਿਰਸਾ ਮਿਟਾ ਰਹੇ ਨੇ। ਲੇਕਿਨ ਜਿਹੜੀ 10 ਦੀ ਕਿਰਤ ਕਮਾਈ ਦੀ ਸੰਗਤ ਦੀ ਮਨੀ ਹੈ, ਸੰਗਤ ਦਾ ਪੈਸਾ ਹੈ, ਉਹਨੂੰ ਹੁੰਦਾ ਉਹ ਹੋ ਗਿਆ ਜੀ ਹੁਣ ਇੰਡੀਅਨ ਟੀਮ ਜਿੱਤ ਗਈ 1 ਕਰੋੜ ਸ਼੍ਰੋਮਣੀ ਕਮੇਟੀ ਦਾ। ਉਹ ਭਾਈ ਗੌਰਮੈਂਟਾਂ ਦਿੰਦੀਆਂ ਹੁੰਦੀਆਂ ਨੇ, ਤੁਹਾਡਾ ਕੰਮ ਤੇ ਨਹੀਂ ਹੈ। ਤੁਸੀਂ ਘੱਟੋ ਘੱਟ ਸਕੂਲ ਕਾਲਜਿਸ ਲੈਵਲ ਦੇ ਉੱਤੇ ਸਪੋਰਟਸ ਅਕੈਡਮੀ ਡਿਵੈਲਪ ਕਰੋ। ਭਾਈ ਸ਼੍ਰੋਮਣੀ ਕਮੇਟੀ ਜਿਹੜਾ ਉਹ ਸਿੱਖੀ ਪ੍ਰਚਾਰ ਦੇ ਲਈ ਖੜੀ ਹੋਈ ਕਿ ਤੁਸੀਂ ਸਿੱਖ ਬੱਚੇ ਬੱਚੀਆਂ ਨੂੰ ਐਨਕਰੇਜ ਕਰੋ ਕਿ ਭਾਈ ਤੁਸੀਂ ਸਪੋਰਟਸ 'ਚ ਆਓ। ਜਿਹੜਾ ਸਿੱਖ ਬੱਚਾ ਬੱਚੀ ਇੰਟਰਨੈਸ਼ਨਲ ਗੇਮਾਂ 'ਚ ਜਦ ਤੱਕ ਪਹੁੰਚੇਗਾ ਉਹਨੂੰ ਅਸੀਂ ਜਿਹੜਾ ਉਹਨਾਂ ਨੂੰ ਦਿਆਂਗੇ ਜਾਂ ਸਕੂਲਾਂ ਕਾਲਜਾਂ 'ਚ ਉਹਨਾਂ ਨੂੰ ਅਸੀਂ ਫੈਸਿਲਿਟੀਜ਼ ਦਿਆਂਗੇ ਜਿਹੜੇ ਸਿੱਖੀ ਸਰੂਪ 'ਚ ਰਹਿ ਕੇ ਬੱਚੇ ਅੱਗੇ ਵਧਦੇ ਨੇ। ਤੁਸੀਂ ਪੈਸਾ ਲਟਾ ਰਹੇ ਹੋ ਜੀ, ਅਸੀਂ ਕਰੋੜ ਉਹਨੂੰ ਤੇ ਫਲਾਣਾ ਤੇ ਢਿਮਕਾ। ਔਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਇਸ ਤੋਂ ਪਹਿਲਾਂ ਅਸੀਂ ਇਹ ਦੇਖਿਆ ਵੀ ਇਹ ਵੀ ਕੋਈ ਇਹ ਨਹੀਂ ਹੈ ਵੀ ਆਲ ਆਫ ਏ ਸਡਨ ਹੈ ਕਿ ਜੀ ਉਹਨਾਂ ਨੇ ਪਲਾਨ ਕਰ ਲਿਆ। ਕਿਵੇਂ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਇੱਕ ਕਥਾਵਾਚਕ ਨੇ ਕਿਹਾ ਕਿ ਜੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਸੋਨਾ ਹਜ਼ੂਰ ਸਾਹਿਬ 'ਚ ਪਿਛਲੀਆਂ 3 ਸਦੀਆਂ ਦਾ ਆਇਆ ਹੋਇਆ ਸਾਰਾ ਦੇ ਕੇ ਇੱਥੇ ਹਸਪਤਾਲ ਬਣਾ ਦਿਓ, ਲੋਕਾਂ ਨੂੰ ਦੇ ਦਿਓ। ਉਸ ਤੋਂ ਬਾਅਦ ਉਹ ਜਿਹੜਾ RSS ਦਾ ਟੁਚਾ ਮਨਜਿੰਦਰ ਸਿਰਸਾ ਦਿੱਲੀ ਵਾਲਾ ਉਹਨੇ ਕਿਹਾ ਜੀ ਅਸੀਂ ਵੀ ਬਹੁਤ ਵਧੀਆ, ਅਸੀਂ ਵੀ ਇਵੇਂ ਹੀ ਕਰਾਂਗੇ। ਹੁਣ ਇਹ ਸ਼੍ਰੋਮਣੀ ਕਮੇਟੀ ਲੁਟਾਉਣ ਤੇ ਆਏ ਹੋਏ ਨੇ ਵੀ ਇੱਕ ਪਾਸੇ ਮੁਲਾਜ਼ਮ ਉੱਥੇ ਜਿਹੜੇ ਵਿਚਾਰੇ ਨੇ ਉਹ ਕਹਿੰਦੇ ਨੇ ਸਾਨੂੰ ਵੇੜੇ ਸਿਰ ਤਨਖਾਹਾਂ, ਕੱਚਿਆਂ ਨੂੰ ਪੱਕੇ ਨਹੀਂ ਕਰਦੇ। ਸਿੱਖੀ ਪ੍ਰਚਾਰ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਹੋਇਆ। ਔਰ ਇਸ ਮੁੱਦੇ ਦੇ ਉੱਤੇ ਹੀ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਜਿਹੜੀ ਆਪਣੀ ਲਿਖਤ ਲਿਖੀ ਔਰ ਉਹਨਾਂ ਦੀ ਮੈਂ ਲਿਖਤ ਜਿਹੜੀ ਇੰਨੀ ਖੂਬਸੂਰਤ ਹੈ ਔਰ ਜਦੋਂ ਮੈਂ ਪੜ੍ਹੀ ਵੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਮੈਂ ਇਹ ਜ਼ਰੂਰ ਸਾਂਝੀ ਵੀ ਕਰਾਂਗਾ ਔਰ ਮੈਂ ਉਹਨੂੰ ਸਾਂਝੀ ਵੀ ਕਰਨਾ ਚਾਹੁੰਦਾ। ਅਸੀਂ ਸ਼ਾਇਦ 5ਵਾਂ ਸੈਗਮੈਂਟ ਨਹੀਂ ਕਰ ਪਾਵਾਂਗੇ ਪਰ ਇਹ ਇੱਕ ਇੰਪੋਰਟੈਂਟ ਇਸ਼ੂ ਹੈ। ਉਹਦੇ 'ਚ ਉਹਨਾਂ ਨੇ ਕਿਹਾ ਬੀਬੀ ਜਗੀਰ ਕੌਰ ਜੀ ਪੰਥਕ ਕਾਰਜ ਕਰੋ, ਸਰਕਾਰਾਂ ਵਾਲੇ ਕੰਮ ਸਰਕਾਰਾਂ ਨੂੰ ਕਰਨ ਦਿਓ। ਔਰ ਉਹਨਾਂ ਨੇ ਕਿਹਾ ਕਿ ਜੀ ਬੀਬੀ ਜੀ ਨੇ ਐਲਾਨ ਕੀਤਾ ਕਿ ਭਾਰਤੀ ਹਾਕੀ ਦੀ ਟੀਮ ਨੂੰ 1 ਕਰੋੜ ਤੇ 5-5 ਲੱਖ ਰੁਪਏ ਭਾਰਤ ਦੇ ਜਿੰਨੇ ਵੀ ਖਿਡਾਰੀ ਓਲੰਪਿਕ 'ਚ ਗਏ ਨੇ ਉਹਨਾਂ ਨੂੰ ਦਿੱਤੇ ਜਾਣਗੇ। ਬੀਬੀ ਜੀ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਭਨਾਂ ਲਈ ਸਾਂਝੀ ਵਾਲਤਾ ਦਾ ਉਪਦੇਸ਼ ਹੈ ਕਿ ਜੀ ਇਹ ਸਾਡੀ ਫਿਲਾਸਫੀ। ਉਹਨਾਂ ਨੇ ਕਿਹਾ ਇਹ ਅੱਗੋਂ ਲਿਖਦੇ ਨੇ ਸੁਖਵਿੰਦਰ ਸਿੰਘ, ਬੀਬੀ ਜਗੀਰ ਕੌਰ ਜੀ ਆਪ ਨੇ ਜੋ ਕਿਹਾ ਤੁਹਾਡੀ ਬਹੁਤ ਵਧੀਆ ਸੋਚ ਹੈ। ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਸੰਸਾਰ ਭਰ 'ਚ ਜਾਣੀ ਚਾਹੀਦੀ ਹੈ ਪਰ ਬੀਬੀ ਜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਾਇਆ ਹੈ ਉਹ ਸਿੱਖ ਸੰਗਤ ਤੇ ਪੰਥ ਦੀ ਅਮਾਨਤ ਪਹਿਲਾਂ, ਇਹ ਅਮਾਨਤ ਪਹਿਲਾਂ ਪੰਥਕ ਕਾਰਜਾਂ ਉੱਤੇ ਹੀ ਖਰਚ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਬੀਬੀ ਜੀ ਜੇਕਰ ਤੁਸੀਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇਣੇ ਨੇ ਤੇ ਇਹ ਵਧੀਆ ਕਾਰਜ ਤੇ ਦੁਨੀਆ 'ਚ ਵਾਹ ਖੱਟਣੀ ਚਾਹੁੰਦੇ ਹੋ ਤਾਂ ਆਪਣੀਆਂ ਜੇਬਾਂ 'ਚੋਂ ਪੈਸੇ ਕੱਢੋ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ 1 ਮਹੀਨੇ ਦੀ ਤਨਖਾਹ ਹਾਕੀ ਟੀਮ ਨੂੰ ਦਿਓ। ਪੰਥ ਦੀ ਦਸਵੰਧ ਤੇ ਗੁਰੂ ਦੀ ਗੋਲਕ ਵਾਲੀ ਮਾਇਆ ਪਹਿਲਾਂ ਪੰਥ ਦੇ ਕਾਰਜਾਂ ਲਈ ਵਰਤਣੀ ਚਾਹੀਦੀ ਹੈ। ਫਿਰ ਜੇ ਉਸ ਤੋਂ ਵਧੇਰੇ ਲੋੜਵੰਦ ਆਉਂਦੇ ਹਨ ਤਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਿੱਖ ਪੰਥ ਦੇ ਆਪਣੇ ਸੈਂਕੜੇ ਕਾਰਜ ਅਧੂਰੇ ਨੇ। ਪੰਥ ਲਈ ਸ਼ਹਾਦਤਾਂ ਦੇਣ ਵਾਲੇ ਹਜ਼ਾਰਾਂ ਸਿੰਘਾਂ ਦੇ ਪਰਿਵਾਰ ਵੱਡੀਆਂ ਆਰਥਿਕ ਔਕੜਾਂ 'ਚੋਂ ਲੰਘ ਰਹੇ ਨੇ। ਪਹਿਲਾਂ ਇੱਧਰ ਧਿਆਨ ਦਿਓ। ਪੰਥਕ ਅਮਾਨਤ ਰਾਹੀਂ ਆਪਣੀ ਕੋਝੀ ਸਿਆਸਤ ਨਾ ਚਮਕਾਓ। ਸਿਆਸਤ ਕਰਨੀ ਹੈ ਤਾਂ ਆਪਣੀ ਜੇਬ 'ਚੋਂ ਮਾਇਆ ਖਰਚ ਕਰੋ। ਚਲੋ ਜੇਬ 'ਚੋਂ ਨਹੀਂ ਕਰਨੀ, ਉਹ ਜਿਹੜਾ ਡੇਰਾ ਹੈ ਬੀਬੀ ਜਗੀਰ ਕੌਰ ਮੰਤਰੀ ਵੀ ਹੈ ਨਾ, ਡੇਰੇ ਦੀ ਹੈੱਡ ਹੈ
ਨਡਾਲੇ ਆ ਕਿੱਥੇ ਆ ਉਹਨਾਂ ਦਾ ਬੇਗੋਵਾਲ ਕਿ ਵੀ ਉਹ ਡੇਰੇ ਵਾਲੇ ਚੋਂ ਹੀ ਦੇ ਦਿਓ ਤੁਸੀਂ ਹੁਣ ਜ਼ਰੂਰ, ਉਹ ਵੀ ਤਾਂ ਨਿੱਜੀ ਪ੍ਰਾਪਰਟੀ ਹੈ ਮਹੰਤ ਮੰਤਰੀਆਂ ਦੀ ਆਪਣੀ, ਉਹ ਵੀ ਉਹਦੇ ਚੋਂ ਖਰਚ ਕਰ ਦਿਓ। ਉਹਨਾਂ ਨੇ ਕਿਹਾ ਬੀਬੀ ਜੀ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਵੱਲ ਧਿਆਨ ਦਿਓ, ਸਿੱਖ ਵਿਦਿਅਕ ਸੰਸਥਾਵਾਂ 'ਚ ਸਿੱਖਿਆ ਦੇ ਡਿੱਗਦੇ ਜਾ ਰਹੇ ਮਿਆਰ 'ਚ ਸੁਧਾਰ ਲਿਆਓ, ਪੰਜਾਬ ਦੇ ਗਰੀਬ ਤੇ ਹੁਸ਼ਿਆਰ ਸਿੱਖ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਕੋਈ ਗੁਣਵੱਤਾ ਸਿੱਖਿਆ ਵਾਲਾ ਪ੍ਰੋਜੈਕਟ। ਹੁਣ ਇੱਕ ਬਿਲਕੁਲ ਪ੍ਰੋਪਰ ਸੁਜੈਸ਼ਨਸ ਨੇ। ਉਹਨਾਂ ਨੇ ਕਿਹਾ ਕਿ ਭਾਈ ਸਿੱਖ ਪੰਥ ਦੇ ਪ੍ਰਚਾਰਕ ਪ੍ਰਬੰਧ ਦਾ ਮਿਆਰ ਸਥਾਪਿਤ ਕਰਨ ਲਈ ਕਦਮ ਚੁੱਕੋ, ਕਥਾਵਾਚਕ, ਕੀਰਤਨੀਏ, ਢਾਡੀ ਕਲਾ ਆਦਿ ਖੇਤਰਾਂ 'ਚ ਕਦੇ ਕਰੋੜਾਂ ਖਰਚ ਕਰਨ ਦੀ ਹਿੰਮਤ ਤਾਂ ਦਿਖਾਓ, ਜ਼ਰੂਰ ਚੰਗੇ ਨਤੀਜੇ ਆਉਣਗੇ। ਬੀਬੀ ਜੀ ਤੁਹਾਡਾ ਇਹ ਫੈਸਲਾ ਠੀਕ ਨਹੀਂ ਤੇ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਏ। ਇਹ ਕੇਂਦਰ ਤੇ ਰਾਜ ਸਰਕਾਰ ਦੇ ਕੰਮ ਨੇ, ਉਹਨਾਂ ਨੂੰ ਕਰਨ ਦਿਓ। ਜੇ ਤੁਸੀਂ ਗੁਰਦੁਆਰਾ ਪ੍ਰਬੰਧ ਤੇ ਸਾਡੀਆਂ ਸਿੱਖ ਸਥਾਵਾਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਇਸ ਦੇ ਉੱਤੇ ਤੁਸੀਂ ਆਪਣਾ ਧਿਆਨ ਦਿਓ, ਕੰਮ ਕਰੋ। ਤੁਸੀਂ ਬੀਬੀ ਜੀ ਤੁਸੀਂ ਕੇਂਦਰ ਜਾਂ ਰਾਜ ਸਰਕਾਰ 'ਚ ਨਹੀਂ ਬੈਠੇ, ਤੁਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋ, ਪਰ ਕੰਮ ਤੁਸੀਂ ਸਰਕਾਰਾਂ ਦੇ ਕਰ ਰਹੇ ਹੋ। ਬੇਸ਼ੱਕ ਫਿਰ ਉਹਨਾਂ ਨੇ ਹਜ਼ੂਰ ਸਾਹਿਬ ਸੰਗਤਾਂ ਵੱਲੋਂ ਸੋਨਾ ਚੜ੍ਹਾਉਣ ਦੀ ਗੱਲ ਤੇ ਜਿਹੜਾ ਉਹਨੂੰ ਹਸਪਤਾਲ ਬਣਾਉਣ ਲਈ ਲਾਉਣ ਦੀ ਗੱਲ, ਉਹਨਾਂ ਨੇ ਕਿਹਾ ਇਹ ਵੀ ਹਸਪਤਾਲ ਬਣਾਉਣਾ ਵੀ ਸਰਕਾਰ ਦਾ ਕੰਮ ਹੈ, ਉਹ ਚਾਹੇ SGPC ਜਾਂ ਦਿੱਲੀ ਕਮੇਟੀ ਹੋਏ, ਤੁਹਾਡੇ ਕੰਮ ਨਹੀਂ ਨੇ। ਸੰਗਤ ਦੇ ਪੈਸੇ ਨਾਲ ਹਸਪਤਾਲ ਬਣਾਉਣ ਤੋਂ ਪਹਿਲਾਂ ਹੋਰ ਪੰਥ ਦੇ ਜ਼ਰੂਰੀ ਕਾਰਜ ਹੋਣੇ ਚਾਹੀਦੇ ਨੇ। ਸਰਕਾਰਾਂ ਵਾਲੇ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਦਾ ਕੰਮ ਪੰਥ ਦੇ ਕਾਰਜ ਕਰਨੇ। ਪੰਥ ਦਾ ਪੈਸਾ ਜਾਂ ਜੋ ਸੰਗਤ ਦਾ ਤਿਲ ਫੁੱਲ ਆਉਂਦਾ ਹੈ ਉਹ ਸੰਗਤ ਲਈ ਵਰਤਿਆ ਜਾਣਾ ਚਾਹੀਦਾ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਤੇ ਲੱਗਣਾ ਚਾਹੀਦਾ ਹੈ। ਇਸ ਤੇ ਮੁੜ ਵਿਚਾਰ ਕੀਤੀ ਜਾਏ। ਇਹ ਉਹਨਾਂ ਦੀ ਪੋਸਟ ਜਦੋਂ ਫੇਸਬੁੱਕ ਤੇ ਆਂਦੀ ਹੈ ਔਰ ਇਹਦੇ 'ਚ ਇੰਨੇ ਰਿਸਪੈਕਟੇਬਲ ਢੰਗ ਨਾਲ ਕੇਸ ਹੈ, ਨੈਕਸਟ ਜਿਹੜਾ ਡੇ ਹੈ ਉਹ ਉਹਨਾਂ ਦਾ ਪੇਜ ਬਲੌਕ ਕਰ ਦਿੱਤਾ ਜਾਂਦਾ ਹੈ। ਹੁਣ ਇਸ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਕੌਣ ਤਾਕਤ ਇਹਨਾਂ ਦੇ ਪਿੱਛੇ ਹੈ, ਕਿਹਨਾਂ ਨੇ ਜਿਹੜੇ ਸਿੱਖ ਇੰਸਟੀਟਿਊਸ਼ਨਸ ਨੇ ਇਹਨਾਂ ਨੂੰ ਸਿੱਖਾਂ ਦੀ ਭਲਾਈ ਦੇ ਨਾਂ ਥੱਲੇ, ਜਿੱਥੇ ਤੁਹਾਡੇ ਬੱਚੇ ਅੱਜ ਵੀ ਖੁਦਕਸ਼ੀਆਂ ਕਿਸਾਨ ਕਰਦੇ ਨੇ, ਕਿੰਨੇ ਬੱਚੇ ਬੱਚੀਆਂ, ਇੱਕ ਪਾਸੇ ਅਸੀਂ ਇਹ ਵੀ ਰੌਲਾ ਪਾਉਂਦੇ ਹਾਂ ਜੀ ਬੱਚੇ ਬੱਚੀਆਂ ਉਹਨਾਂ ਨੂੰ ਈਸਾਈ ਮਿਸ਼ਨਰੀ ਦਾ ਜਿਹੜੇ ਨੇ ਈਸਾਈ ਬਣਾ ਰਹੇ ਨੇ, ਕਿਉਂਕਿ ਉਹਨਾਂ ਨੇ ਐਜੂਕੇਸ਼ਨ ਇੰਸਟੀਟਿਊਸ਼ਨਾਂ ਖੋਲ੍ਹੀਆਂ ਹੋਈਆਂ, ਉਹ ਉਹਨਾਂ ਦੀ ਮਦਦ ਕਰਦੇ ਨੇ। ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਲੱਗਦਾ ਕਿ ਭਾਈ ਜੇ ਸਾਡਾ ਬੱਚੇ ਦਾ ਇਲਾਜ ਹੁੰਦਾ ਜਾਂ ਉਹਨੂੰ ਜਿਹੜਾ ਹੁੰਦਾ ਵੀ ਤੁਸੀਂ ਆਪਣੀ ਕੌਮ ਦੇ ਉੱਤੇ ਫੋਕਸ ਕਰਨ ਦੀ ਥਾਂ ਇਹ ਕਿਹਦੇ ਏਜੰਡੇ ਤੇ ਕੰਮ ਕਰ ਰਹੇ ਹੋ ਉਹ ਕੋਈ ਭੁਲੇਖਾ ਨਹੀਂ। ਔਰ ਅਸੀਂ ਇਹਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ ਜਿਹੜਾ ਵੌਇਸ ਆਫ ਖਾਲਸਾ TV ਸੁਰਖਾਬ। ਔਰ ਪਰ ਇੱਕ ਪਾਸਿਓਂ ਇਹ ਹੈ ਵੀ ਹੁਣ ਸਾਡੀ ਬਰਾਦਰੀ 'ਚ ਵੀ ਸ਼ਾਮਲ ਹੋ ਗਏ ਕਿਉਂਕਿ ਅਸੀਂ ਬੈਂਡ ਟੀਵੀਆਂ ਦੀ ਬਰਾਦਰੀ ਹੈ। ਸੋ ਹੁਣ ਇਹ ਆ ਘੱਟੋ ਘੱਟ ਇੰਡੀਅਨ ਏਜੰਟ ਕਹਿਣ ਵਾਲਿਆਂ ਨੂੰ ਤਾਂ ਘੱਟੋ ਘੱਟ ਸ਼ਰਮ ਆਏਗੀ ਕਿ ਯਾਰ ਇਹ ਜਿਹੜੇ ਉੱਥੇ ਚੱਲ ਰਹੇ ਨੇ ਜੇ ਉਹ ਬੰਦ ਨਹੀਂ ਹੋ ਰਹੇ, ਜਿਹੜੇ ਬੰਦ ਹੁੰਦੇ ਜਾਂ ਇਹਦਾ ਮਤਲਬ ਹੈ ਵੀ ਖਾਲਿਸਤਾਨ ਦੀ ਮੋਹਰ ਪੱਕੀ ਲੱਗ ਰਹੀ ਹੈ। ਸੋ ਸਾਨੂੰ ਕਿਸੇ ਹੋਰ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਔਰ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਉਹਨਾਂ ਦੀ ਬਾਣੀ 52 ਅੱਖਰੀ, ਉਸ ਨੂੰ ਦੇ 2 ਸ਼ਲੋਕ ਨੰਬਰ 13 ਔਰ 14 ਇਸ ਨੂੰ ਅਸੀਂ ਵਿਚਾਰ ਰਹੇ ਹਾਂ। ਛੱਛਾ ਇਹ ਛਤਰਪਤ ਵਾਸ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ, ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ, ਤਾਹੇ ਛਾੜ ਕਥ ਆਪ ਬੰਧਾਵਾ। ਹੁਣ ਜ਼ਾਹਰ ਹੈ ਕਿ ਇਹ ਰੱਬ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ ਉਹੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਦੁਨਿਆਵੀ ਬਾਦਸ਼ਾਹ ਉਹਨਾਂ ਦੀਆਂ 3 ਨਿਸ਼ਾਨੀਆਂ ਜਿਹੜਾ ਬਾਦਸ਼ਾਹ ਹੁੰਦਾ ਹੈ, ਚਵਰ ਛਤਰ ਤਖਤ, ਕਿ ਉਹ ਤਖਤ ਦੇ ਉੱਤੇ ਬੈਠਦਾ, ਉਸ ਦੇ ਸਿਰ ਦੇ ਉੱਤੇ ਛਤਰ ਹੁੰਦਾ ਕੈਨੋਪੀ ਉਸ ਨੂੰ, ਔਰ ਜ਼ਾਹਰ ਹੈ ਕਿ ਉਸ ਦੇ ਪਿੱਛੇ ਇੱਕ ਅਟੈਂਡੈਂਟ ਜਿਹੜਾ ਉਹਦੀ ਪਿੱਛੋਂ ਵੀ ਹਿਫਾਜ਼ਤ ਕਰ ਰਿਹਾ ਹੁੰਦਾ, ਉਸ ਦੇ ਉੱਤੇ ਚੌਰ ਝੁਲਾ ਰਿਹਾ ਹੁੰਦਾ, ਚਵਰ ਛਤਰ ਤਖਤ। ਔਰ ਇਹੀ ਬਾਦਸ਼ਾਹ ਦੇ ਸਿੰਬਲ ਵੀ ਨੇ। ਜਦੋਂ ਅਸੀਂ ਛਤਰਪਤੀ ਕਹਿੰਦੇ ਹਾਂ ਔਰ ਖਾਸ ਤੌਰ ਤੇ ਮਰਾਠੇ ਕੱਲਾ ਸ਼ਿਵਾਜੀ ਨਹੀਂ ਕਹਿਣ ਦਿੰਦੇ, ਉਹ ਛਤਰਪਤੀ ਸ਼ਿਵਾਜੀ ਮਹਾਰਾਜ। ਸੋ ਛਤਰਪਤੀ ਇਹ ਹੈ ਕਿ ਜਿਹਦੇ ਸਿਰ ਤੇ ਛਤਰੀ ਛਤਰ ਹੈ ਔਰ ਜ਼ਾਹਰ ਹੈ ਸੋਨੇ ਦਾ ਹੀਰਿਆਂ ਦਾ ਕੀਮਤੀ ਹੁੰਦਾ ਸੀ। ਹੁਣ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸਲੀ ਛਤਰਪਤੀ ਬਾਦਸ਼ਾਹਾਂ ਦਾ ਬਾਦਸ਼ਾਹ ਰੱਬ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ।
ਛੱਛਾ ਇਹ ਛਤਰ ਪਤ ਪਾਸਾ ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਕਿ ਇਹ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ ਹੈ, ਇਸ ਦੇ ਉੱਤੇ ਕੋਈ ਸ਼ੱਕ ਨਹੀਂ ਕਰਨਾ ਹੈ, ਕੋਈ ਡਾਊਟ, ਕੋਈ ਕਨਫਿਊਜ਼ਨ ਨਹੀਂ ਕਰਨਾ ਹੈ। ਔਰ ਆਸ ਜੇ ਰੱਖਣੀ ਹੈ ਤੇ ਇਸੇ ਤੇ ਹੀ ਰੱਖਣੀ ਹੈ, ਇਸ ਤੋਂ ਕਦੇ ਬੇਆਸ ਨਹੀਂ ਹੋਣਾ। ਔਰ ਉਹ ਆਪਣੇ ਮਨ ਨੂੰ ਕਹਿਣ ਨੇ, ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ, ਕਿ ਤੈਨੂੰ ਮੈਂ ਹਰ ਛਿਨ ਹਰ ਪਲ ਇਹ ਗੱਲ ਸਮਝਾਉਂਦਾ, ਤਾਹੇ ਛਾੜ ਕਤ ਆਪ ਵਧਾਵਾਂ। ਕਿ ਜੇ ਇਸ ਛਤਰਪਤੀ ਨੂੰ, ਇਸ ਬਾਦਸ਼ਾਹ ਦੇ ਬਾਦਸ਼ਾਹ ਰੱਬ ਨੂੰ ਛੱਡੇਗਾ, ਤਾਹੇ ਛਾੜ ਕਤ ਆਪ ਵਧਾਵਾਂ। ਤੇ ਤੂੰ ਕਿਉਂ ਆਪਣੇ ਆਪ ਨੂੰ ਮਾਇਆ 'ਚ ਬੰਨ੍ਹ ਰਿਹਾ ਹੈ, ਦੁਨਿਆਵੀ ਪਕੜ ਦੇ ਵਿੱਚ ਹੈ। ਬਾਦਸ਼ਾਹਾਂ ਦਾ ਬਾਦਸ਼ਾਹ ਰੱਬ ਹੈ, ਉਸ ਦੇ ਨਾਲ ਹੀ ਮੁਹੱਬਤ, ਉਸ ਦੇ ਨਾਲ ਹੀ ਕੁਰਬਤ, ਉਸ ਦੇ ਉੱਤੇ ਹੀ ਆਸ, ਉਸ ਦੇ ਅੱਗੇ ਹੀ ਆਪਾ ਰੱਖਣਾ, ਇਹੀ ਰੱਬ ਦੇ ਬੰਦਿਆਂ ਨੂੰ ਸੌਂਦਾ ਹੈ। ਫਿਰ ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ, ਅਸ ਜਰ ਪਰ ਜਰ ਜਰ ਜਬ ਰਹਿ, ਤਬ ਜਾਏ ਜੋਤ ਉਜਾਰੋ ਲਹਿ। ਹੁਣ ਜੱਜਾ ਲਫ਼ਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਰੱਬ ਦੇ ਬੰਦੇ ਨੇ ਉਹ ਆਪਣੇ ਤਨ ਦੇ ਮੋਹ ਨੂੰ ਖਤਮ ਕਰਦੇ ਨੇ। ਔਰ ਕਿਵੇਂ ਮੋਹ ਖਤਮ ਹੁੰਦਾ ਹੈ? ਜੇ ਤੁਸੀਂ ਕਿਸੇ ਚੀਜ਼ ਨੂੰ ਚੀਰ ਦਿਓ, ਸਾੜ ਦਿਓ, ਉਹਦੀ ਹੋਂਦ ਨਾ ਰਹੇ। ਸੋ ਇਹ ਕਿਉਂਕਿ ਰੂਹਾਨੀਅਤ ਦੀ ਦੁਨੀਆ ਦੀਆਂ ਗੱਲਾਂ ਨੇ, ਸਿੰਬਲਸ ਨੇ। ਜੱਜਾ ਜੋ ਤਨ ਜੀਵਤ ਜਰਾਵੇ, ਕਿ ਇਹ ਰੱਬ ਦਾ ਰਸਤਾ ਉਹ ਹੈ ਜਿਹੜਾ ਆਪਣੇ ਤਨ ਨੂੰ ਜਿਉਂਦੇ ਜੀ ਸਾੜ ਲੈ। ਹੁਣ ਜਿਉਂਦੇ ਜੀ ਸਾੜਨਾ ਕੀ ਆ? ਹਉਮੈ ਨੂੰ ਮਾਰ ਲੈਣਾ। ਜੋਬਨ ਜਾਰ ਜੁਗਤ ਸੋ ਪਾਵੇ, ਜਿਹੜਾ ਹੰਕਾਰ ਹੈ ਜੋਬਨ ਦਾ, ਜਵਾਨੀ ਦਾ, ਦੌਲਤ ਦਾ, ਕਬੀਰ ਸਾਹਿਬ ਉਹਨੂੰ ਜੇ ਸਾੜ ਦੇ ਤੇ ਉਹਦੇ ਕੋਲ ਫਿਰ ਜੁਗਤ ਆਏਗੀ, ਵੇ ਆਫ ਲਾਈਫ, ਕਿ ਉਹ ਜ਼ਿੰਦਗੀ ਨੂੰ ਕਿਵੇਂ ਬਸਰ ਕਰ ਸਕਦਾ ਹੈ। ਰੱਬ ਦੀ ਯਾਦ ਦੇ ਚੋਂ ਹੀ ਜਿਹਨੂੰ ਅਸੀਂ ਜੀਵਨ ਜੁਗਤ ਕਹਿੰਦੇ, ਜੀਵਨ ਦੀ ਜੁਗਤੀ, ਜੀਵਨ ਦਾ ਮਕਸਦ, ਪਰਪਸ ਹਾਸਲ ਹੋਏਗਾ। ਅਸ ਜਰ ਪਰ ਜਰ ਜਰ ਜਬ ਰਹਿ, ਇੱਕ ਆਪਣੀ ਜਰ ਦਾ, ਆਪਣੀ ਦੌਲਤ, ਆਪਣੇ ਜੋਬਨ ਦਾ ਗੁਮਾਨ, ਇੱਕ ਕਿਸੇ ਦੀ ਪਰ ਦੌਲਤ ਖੋਣ ਦੀ ਭਾਵਨਾ। ਜਦੋਂ ਰੱਬ ਦੇ ਉੱਤੇ ਫੇਥ ਜੀਵਨ ਜੁਗਤ ਦਿੰਦਾ ਹੈ ਤੇ ਅਸ ਜਰ ਪਰ ਜਰ ਜਰ ਜਬ ਰਹਿ, ਜਦੋਂ ਇਹ ਸਾਰਾ ਕੁਝ ਹੀ ਛੱਡ ਜਾਏਗਾ, ਦੌਲਤ ਦੀ ਹਿਰਸ, ਆਪਣੀ ਦੀ, ਦੂਸਰੇ ਦੀ, ਤਬ ਜਾਏ ਜੋਤ ਉਜਾਰੋ ਲਹਿ। ਫਿਰ ਅੰਦਰ ਜੀਵਤ ਜੋਤ, ਨੂਰ, ਰੋਸ਼ਨੀ ਰੱਬ ਦੀ ਯਾਦ ਦੀ ਪ੍ਰਗਟ ਹੋਏਗੀ। ਔਰ ਸਾਰਾ ਹਨੇਰਾ ਜਿਹੜਾ ਕਿ ਮਾਇਆ ਦੀ ਪਕੜ ਨੇ, ਮਾਇਆ ਦੇ ਮੋਹ ਨੇ ਸਾਡੇ ਅੰਦਰ ਪਸਾਰਿਆ ਹੋਇਆ, ਤਬ ਜਾਏ ਜੋਤ ਉਜਾਰੋ ਲਹਿ। ਫਿਰ ਉਸ ਦੇ ਅੰਦਰ ਉਹ ਜੋਤ ਜਗੇਗੀ, ਚਾਰ ਚਫੇਰੇ ਉਜਾਲਾ ਹੋਏਗਾ, ਚਾਰ ਚਫੇਰੇ ਨੂਰ ਹੋਏਗਾ। ਔਰ ਜੀਵਨ ਜੁਗਤ ਦੀ ਜਿਹੜੀ ਹੈ ਉਹ ਜੀਵਨ ਦੇ ਅੰਦਰ ਸਮਝ ਆਏਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।